ਹਾਂਜੀ ਸਰੋਤਿਓ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਅਸੀਂ ਤੁਹਾਡੇ ਲਈ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਆਏਗੇ ਕਿ ਜਿਸ ਤਰ੍ਹਾਂ ਸੈਨੋਜੇ ਗੁਰਦੁਆਰਾ ਸਾਹਿਬ ਤੇ ਮੈਨੇਜਮੈਂਟ ਵੱਲੋਂ ਕਈ ਲੋਕਾਂ ਦੇ ਉੱਤੇ ਕੇਸ ਕੀਤੇ ਗਏ ਹਨ। ਉਹਨਾਂ ਦੇ ਵਿੱਚੋਂ ਇਹ ਇੱਕ ਕੇਸ ਹੈ ਸੈਨੋਜੇ ਗੁਰਦੁਆਰਾ ਸਾਹਿਬ ਵੱਲੋਂ ਤੇ 5 ਮੈਨੇਜਮੈਂਟ ਕਮੇਟੀ ਮੈਂਬਰ ਸੁਖਦੇਵ ਸਿੰਘ ਬੈਨੀਵਾਲ, ਭੁਪਿੰਦਰ ਸਿੰਘ ਢਿੱਲੋਂ, ਸਰਬਜੋਤ ਸਿੰਘ ਸਵੱਦੀ ਤੇ ਪ੍ਰੀਤਮ ਸਿੰਘ ਗਰੇਵਾਲ, ਰਜਿੰਦਰ ਸਿੰਘ ਮੱਘਰ ਵੱਲੋਂ ਇੱਕ ਸਿੱਖ ਮਿਸ਼ਨਰੀ ਕੁਲਵੰਤ ਸਿੰਘ ਤੇ ਇਸ ਕਰਕੇ ਕੇਸ ਕੀਤਾ ਗਿਆ ਸੀ ਕਿ ਉਹ ਅੰਮ੍ਰਿਤਸਰ ਟਾਈਮ ਨਿਊਜ਼ਪੇਪਰ ਤੇ ਫੇਸਬੁੱਕ ਸੋਸ਼ਲ ਮੀਡੀਆ ਤੇ ਆਪਣੀਆਂ ਟਿੱਪਣੀਆਂ ਤੇ ਆਰਟੀਕਲ ਲਿਖਦਾ ਸੀ, ਜਿਸ ਵਿੱਚ ਕੁਲਵੰਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਲਿਖਿਆ ਸੀ ਕਿ ਐਂਟੀ ਸਿੱਖ ਹਨ, ਸਿੱਖੀ ਦੇ ਅਸੂਲਾਂ ਦੀ ਉਲੰਘਣਾ ਕਰਦੇ ਹਨ, ਸ਼ਰਾਬ ਤੰਬਾਕੂ ਦੀ ਵਰਤੋਂ, ਆਪਣੇ ਬਜ਼ੁਰਗਾਂ ਨਾਲ ਬਦਸਲੂਕੀ ਕਰਨਾ, ਹਿੰਦੂ ਧਾਰਮਿਕ ਗ੍ਰੰਥ ਮਹਾਭਾਰਤ ਨੂੰ ਗੁਰਦੁਆਰਾ ਸੈਨੋਜੇ ਸਾਹਿਬ ਦੇ ਮੇਨ ਹਾਲ ਵਿੱਚ ਰੱਖ ਕੇ ਸੰਗਤਾਂ ਤੋਂ ਮੱਥਾ ਟਿਕਾਉਣਾ, ਜਿਸ ਦੀ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਮਨਾਹੀ ਹੈ, ਜਾਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਪੋਲੀਟੀਕਲ ਪਾਰਟੀ ਦੇ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਸੈਨੋਜੇ ਵਿਖੇ ਸਨਮਾਨਿਤ ਕਰਨਾ, ਚੀਅਰ ਲੀਡਰ ਜੋ ਅਧਰੰਗੀਆਂ ਕੁੜੀਆਂ ਅਸੀਂ ਕਈ ਵਾਰੀ ਟੈਲੀਵਿਜ਼ਨ ਤੇ ਅਮਰੀਕਨ ਫੁੱਟਬਾਲ ਜਾਂ ਸੌਕਰ ਦੇ ਵੇਲੇ ਗੇਮਾਂ ਦੇ ਵਿੱਚ ਦੇਖਦੇ ਹਾਂ, ਉਹ ਵਿਆਹਾਂ ਦੇ ਵੇਲੇ ਉਹਨਾਂ ਦਾ ਗੁਰੂ ਘਰ ਦੇ ਵਿੱਚ ਉਸੇ ਹਾਲਾਤ ਦੇ ਵਿੱਚ ਆਉਣਾ, ਉਸ ਦੀ ਗੁਰਦੁਆਰਾ ਸਾਹਿਬ ਵੱਲੋਂ ਇਜਾਜ਼ਤ ਦੇਣਾ, ਗੁਰੂ ਘਰ ਦੇ ਫੰਡਾਂ ਨੂੰ ਲੁਕਾਉਣਾ ਤੇ ਆਪਣੇ ਪਰਸਨਲ ਫਾਇਦੇ ਲਈ ਗੁਰਦੁਆਰੇ ਨੂੰ ਵਰਤਣਾ। ਇਸ ਸੰਬੰਧੀ ਕੁਲਵੰਤ ਸਿੰਘ ਮਿਸ਼ਨਰੀ ਵੱਲੋਂ ਇਹ ਆਰਟੀਕਲ ਲਿਖੇ ਜਾਂਦੇ ਸਨ। ਮਾਣਯੋਗ ਅਦਾਲਤ ਵੱਲੋਂ ਫੈਸਲਾ ਆਇਆ ਹੈ, ਉਸ ਵਿੱਚ ਲਿਖਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਸੈਨੋਜੇ ਤੇ ਪ੍ਰਬੰਧਕ ਕਮੇਟੀ ਨੇ ਕੁਲਵੰਤ ਸਿੰਘ ਤੋਂ 1.2 ਮਿਲੀਅਨ ਦੀ ਮੰਗ ਕੀਤੀ ਸੀ। ਫਿਰ ਸੈਟਲਮੈਂਟ ਦੀ ਗੱਲ ਹੋਈ, ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਨੋਜੇ ਨੇ 1,20,000 ਮੰਗਿਆ, ਪਰ ਇੰਸ਼ੋਰੈਂਸ ਕੰਪਨੀ ਨੇ ਉਹਨਾਂ ਨੂੰ 30,000 ਦੀ ਆਫਰ ਕੀਤੀ। ਪਰ ਸੈਟਲਮੈਂਟ ਦੇ ਵਿੱਚ ਫਿਰ ਇਹ ਗੱਲ 50,000 ਦੀ ਹੋਈ, ਪਰ ਕਮੇਟੀ ਨੇ 50,000 ਵੀ ਤਦ ਹੀ ਮਨਜ਼ੂਰ ਕੀਤਾ ਜੇ ਕੁਲਵੰਤ ਸਿੰਘ ਫੇਸਬੁੱਕ ਜਾਂ ਪ੍ਰਿੰਟ ਮੀਡੀਆ ਦੇ ਵਿੱਚ ਇਹਨਾਂ ਬਾਰੇ ਲਿਖਣ ਤੋਂ ਹਟ ਜਾਵੇ। ਪਰ ਕੁਲਵੰਤ ਸਿੰਘ ਨੇ ਆਪਣੇ ਲਿਖਣ ਤੇ ਬੋਲਣ ਦੇ ਰਾਈਟ ਨੂੰ ਖਤਮ ਨਹੀਂ ਹੋਣ ਦਿੱਤਾ ਤੇ ਇਹ ਆਫਰ ਨਾ ਮਨਜ਼ੂਰ ਕਰ ਦਿੱਤੀ ਕਿ ਜਿਹੜੀ ਫਸਟ ਅਮੈਂਡਮੈਂਟ ਆ ਉਹ ਤੁਹਾਨੂੰ ਲਿਖਣ ਤੇ ਬੋਲਣ ਦੀ ਇਜਾਜ਼ਤ ਦਿੰਦੀ ਆ। ਫਿਰ ਉਸ ਤੋਂ ਬਾਅਦ 10 ਦਿਨ ਜਿਊਰੀ ਦਾ ਟ੍ਰਾਇਲ ਚੱਲਿਆ, ਜਿਸ ਵਿੱਚ 12 ਲੋਕ ਸਨ, 6 ਬੰਦੇ ਤੇ 6 ਔਰਤਾਂ ਸਨ। ਇਹਨਾਂ ਵਿੱਚ ਕੋਈ ਵੀ ਪੰਜਾਬੀ ਜਾਂ ਹਿੰਦੀ ਭਾਸ਼ਾ ਵਾਲਾ ਨਹੀਂ ਸੀ। 1.5 ਘੰਟੇ ਦੇ ਵਿੱਚ ਹੀ ਜਿਊਰੀ ਨੇ ਆਪਣਾ ਫੈਸਲਾ ਸਰਬਸੰਮਤੀ ਦੇ ਨਾਲ ਕੁਲਵੰਤ ਸਿੰਘ ਦੇ ਹੱਕ ਵਿੱਚ ਦੇ ਦਿੱਤਾ, ਜਿਸ ਵਿੱਚ ਕੁਲਵੰਤ ਸਿੰਘ ਮਿਸ਼ਨਰੀ ਨੇ ਕੇਸ ਜਿੱਤਿਆ। ਸੈਨੋਜੇ ਗੁਰਦੁਆਰਾ ਸਾਹਿਬ ਤੇ ਮੈਨੇਜਮੈਂਟ ਕਮੇਟੀ ਦੇ ਉਹ ਮੈਂਬਰ ਜਿਨ੍ਹਾਂ ਨੇ ਕੇਸ ਕੀਤਾ ਸੀ, ਸੁਖਦੇਵ ਸਿੰਘ ਬੈਨੀਵਾਲ, ਭੁਪਿੰਦਰ ਸਿੰਘ ਢਿੱਲੋਂ, ਸਰਬਜੋਤ ਸਿੰਘ ਸਵੱਦੀ, ਪ੍ਰੀਤਮ ਸਿੰਘ ਗਰੇਵਾਲ ਤੇ ਰਜਿੰਦਰ ਸਿੰਘ ਮੱਘਰ ਕੇਸ ਹਾਰ ਗਏ। ਇਹ ਕੇਸ ਫਸਟ ਅਮੈਂਡਮੈਂਟ ਦਾ ਸੀ, ਜੋ ਸਾਨੂੰ ਇੱਥੇ ਅਮਰੀਕਾ ਦੇ ਵਿੱਚ ਬੋਲਣ ਦਾ ਰਾਈਟ ਹੈ। ਜਿਸ ਤਰ੍ਹਾਂ ਆਪਾਂ ਕਈ ਵਾਰੀ ਟੀਵੀਆਂ ਤੇ ਇਹ ਦੇਖਦੇ ਆ ਕਿ ਕਈ ਵਾਰੀ ਕਿਸ ਤਰ੍ਹਾਂ ਪੋਲੀਟੀਕਲ ਲੀਡਰਾਂ ਦੇ ਉੱਤੇ ਟਿੱਪਣੀਆਂ ਹੁੰਦੀਆਂ ਆ, ਉਹਨਾਂ ਤੇ ਅਖਬਾਰਾਂ ਦੇ ਵਿੱਚ ਆਰਟੀਕਲ ਹੁੰਦੇ ਆ, ਜਾਂ ਰੇਡੀਓ ਤੇ ਟਾਕ ਸ਼ੋ ਹੁੰਦੇ ਆ, ਜਾਂ ਕੋਈ ਪਬਲਿਕ ਫਿਗਰ ਹੁੰਦੇ ਆ, ਉਹ ਉਹਨਾਂ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ। ਇਹ ਕੇਸ ਜਿਹੜਾ ਸੀ ਉਸੇ ਨਾਲ ਰਲਦਾ ਮਿਲਦਾ ਸੀ, ਇਸੇ ਕਰਕੇ ਅਮਰੀਕਨ ਅਦਾਲਤ ਨੇ ਇਹ ਕੇਸ ਕੁਲਵੰਤ ਸਿੰਘ ਮਿਸ਼ਨਰੀ ਦੇ ਹੱਕ ਵਿੱਚ ਕਰ ਦਿੱਤਾ। ਇਹ ਸੀ ਸੈਨੋਜੇ ਗੁਰਦੁਆਰਾ ਸਾਹਿਬ ਤੇ 5 ਮੈਨੇਜਮੈਂਟ ਕਮੇਟੀ ਮੈਂਬਰ ਸੁਖਦੇਵ ਸਿੰਘ ਬੈਨੀਵਾਲ, ਭੁਪਿੰਦਰ ਸਿੰਘ ਢਿੱਲੋਂ, ਸਰਬਜੋਤ ਸਿੰਘ ਸਵੱਦੀ, ਪ੍ਰੀਤਮ ਸਿੰਘ ਗਰੇਵਾਲ ਤੇ ਰਜਿੰਦਰ ਸਿੰਘ ਮੱਘਰ ਵਰਸਸ ਕੁਲਵੰਤ ਸਿੰਘ ਮਿਸ਼ਨਰੀ ਦਾ ਜੋ ਮੁਕੱਦਮਾ ਚੱਲ ਰਿਹਾ ਸੀ, ਉਸ ਦਾ ਫੈਸਲਾ। ਮੇਰੇ ਵੱਲੋਂ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ।